ਜੋ ਐਕਸਾਈਜ਼ ਮਿਨਿਸਟਰ ਇੱਥੋਂ ਦੇ ਹੈਗੇ ਹੈ, ਚੀਫ ਮਿਨਿਸਟਰ ਸਾਹਿਬ ਸਾਡੇ ਇੱਥੋਂ ਦੇ ਹੈ, ਤਾਂ ਇਹ ਬਹੁਤ ਬਦਨਾਮੀ ਦੀ ਗੱਲ ਹੈ ਕਿ ਇਸ ਇਲਾਕੇ ਦੇ ਵਿੱਚ ਇਹੋ ਜਿਹਾ ਜ਼ਬਰ ਹੋ ਜੇ। ਐਡਮਿਨਿਸਟ੍ਰੇਸ਼ਨ ਹੈ, CID ਹੈ, ਪੁਲਿਸ ਹੈ, ਰੈਵਨਿਊ ਡਿਪਾਰਟਮੈਂਟ ਹੈ, ਪਟਵਾਰੀ ਹੈ, ਇਹਦਾ ਪਤਾ ਕਿਉਂ ਨਹੀਂ ਲੱਗਿਆ ਹੈਗਾ। ਅਤੇ ਮੈਂ ਤਾਂ ਇਹ ਸਰਕਾਰ ਨੂੰ ਲਿਖਤੀ ਤੌਰ ਦੇ ਉੱਤੇ ਦੱਸਿਆ ਕਿ ਇੱਥੋਂ ਦਾ ਜਿਹੜਾ ਮੈਡੀਕਲ ਪ੍ਰਬੰਧ ਹੈ ਉਹ ਬਿਲਕੁਲ ਖਰਾਬ ਹੈ। ਟੈਂਕੀਆਂ 'ਤੇ ਚੜ੍ਹੇ ਸੀਗੇ, ਇਹ ਸਾਰੇ ਮੈਂ ਲਾਹੇ ਹੈ ਔਰ ਇਹਨਾਂ ਦੀਆਂ ਰਿਪੋਰਟਾਂ ਪੰਜਾਬ ਗਵਰਨਮੈਂਟ ਨੂੰ ਭੇਜੀਆਂ ਕਿ ਇਹ ਸਾਰਾ ਕੁਝ ਠੀਕ ਹੋ ਸਕਦਾ ਜੇ ਇਹਨਾਂ ਦੀ ਗੱਲ ਸੁਣੋ। ਗਰੀਬਾਂ ਦੇ ਹੱਕ 'ਚ ਨਾ ਸੈਂਟਰ ਦੀ ਸਰਕਾਰ ਹੈ ਨਾ ਇੱਥੋਂ ਦੀ ਸਰਕਾਰ ਹੈ। ਮੈਂ ਇੱਥੋਂ ਦਾ ਮੈਂਬਰ ਪਾਰਲੀਮੈਂਟ, ਮੈਂ ਲਿਖ ਕੇ ਭੇਜਿਆ ਹੋਇਆ, ਬਿਆਨ ਦਿੱਤੇ ਹੋਏ ਹੈ ਕਿ ਗਰੀਬਾਂ ਦਾ ਬਹੁਤ ਬੁਰਾ ਹਾਲ ਹੈਗਾ। ਉਹਨਾਂ ਦੇ ਕੋਲੇ ਤਾਂ ਘਰ ਵੀ ਨਹੀਂ ਹੈਗਾ, ਜੇ ਘਰ ਹੈਗਾ ਅਤੇ ਉੱਥੇ ਰਾਤ ਨੂੰ ਉਹਨਾਂ ਦੀ ਗਊ ਵੀ ਵਿੱਚੇ ਪੈਂਦੀ ਹੈ, ਜਵਾਈ ਅਤੇ ਕੁੜੀ ਵੀ ਉੱਥੇ ਪੈਂਦੇ ਨੇ। ਮੈਂ ਕਿਹਾ ਆਹ ਕੋਈ ਜ਼ਿੰਦਗੀ ਹੈ ਨਾ ਗਰੀਬਾਂ ਆਦਮੀਆਂ ਦੀ। ਅਤੇ ਇਹ ਤਾਂ ਸਾਰੇ ਗਰੀਬ ਆਦਮੀ ਮਾਰੇ ਗਏ। ਇਹ ਪਤਾ ਨਹੀਂ ਇਹ ਸ਼ਰਾਬ ਇਹ ਕਿਵੇਂ, ਇਹਦੀ ਜੜ ਕਿੱਥੇ ਸੀ। ਅਤੇ ਸਾਡੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ, CID ਹੈ, ਪੁਲਿਸ ਹੈ, ਰੈਵਨਿਊ ਡਿਪਾਰਟਮੈਂਟ ਹੈ, ਪਟਵਾਰੀ ਹੈ, ਇਹਦਾ ਪਤਾ ਕਿਉਂ ਨਹੀਂ ਲੱਗਿਆ ਹੈਗਾ। ਇਹ ਤਾਂ ਬੜੀ ਅਜੀਬ ਗੱਲ ਹੈ। ਜਦੋਂ ਐਕਸਾਈਜ਼ ਮਿਨਿਸਟਰ ਇੱਥੋਂ ਦੇ ਹੈਗੇ ਹੈ, ਚੀਫ ਮਿਨਿਸਟਰ ਸਾਹਿਬ ਸਾਡੇ ਇੱਥੋਂ ਦੇ ਹੈ, ਤਾਂ ਇਹ ਬਹੁਤ ਬਦਨਾਮੀ ਦੀ ਗੱਲ ਹੈ ਕਿ ਇਸ ਇਲਾਕੇ ਦੇ ਵਿੱਚ ਇਹੋ ਜਿਹਾ ਜ਼ਬਰ ਹੋ ਜੇ ਅਤੇ ਗਰੀਬਾਂ ਦੇ ਛੋਟੇ ਇਹ ਬੱਚੇ ਮਰ ਜਾਣ। ਇਹ ਮੈਂ ਇੱਥੇ ਦੇਖਿਆ ਜਵਾਨ ਬੀਬੀਆਂ ਜਿਹੜੀਆਂ ਹੁਣ ਜਿਨ੍ਹਾਂ ਦੇ ਘਰ ਵਾਲੇ ਮਰ ਗਏ ਆ, ਉਹਨਾਂ ਦਾ ਬੱਚਾ, ਉਹਨਾਂ ਦਾ ਜਿਊਣ ਕਿਵੇਂ ਸੰਭੂਗਾ ਕੋਈ ਨਾ ਕੋਈ। ਸਰ ਉਰੇ ਹਸਪੀਟਲ ਦੇ ਵਿੱਚੋਂ ਇੱਕ ਬੰਦਾ ਭੱਜ ਜਾਂਦਾ ਜਿਹੜਾ ਦਾਖਲ ਸੀ, ਉਹਨੂੰ ਪ੍ਰਸ਼ਾਸਨ ਨੇ ਲੱਭਣ ਦੀ ਕੋਸ਼ਿਸ਼ ਕਰਨ ਦੀ ਬਜਾਏ 3 ਘੰਟੇ ਗੌਰ ਨਹੀਂ ਕੀਤੀ, ਉਹਦੀ ਡੈਥ ਹੋ ਗਈ। ਜਦੋਂ ਮੀਡੀਆ ਨੇ ਗੱਲ ਕਰੀ SMO ਨਾਲ, ਉਹਨਾਂ ਨੇ ਫੋਨ ਚੱਕਣਾ ਮਜ਼ਾਕ ਨਹੀਂ ਸਮਝ ਰਿਹਾ। ਫਿਰ DC ਸਾਹਿਬ ਨੂੰ ਫੋਨ ਕਰਿਆ, ਫਿਰ ਪ੍ਰਸ਼ਾਸਨ ਹਰਕਤ ਆਇਆ, 3 ਘੰਟਿਆਂ ਬਾਅਦ ਲੱਗ ਚੁੱਕੀ। ਮੈਂ ਤਾਂ ਜੀ ਸਰਕਾਰ ਨੂੰ ਲਿਖਿਆ ਕਿ ਸਾਡੇ ਹਸਪਤਾਲ ਜਿੰਨੇ ਵੀ ਆਪਣੇ ਹੈਗੇ ਹੈ, ਸ਼ੇਰਪੁਰ, ਧਨੌਲੇ, ਇੱਥੇ ਧੂਰੀ, ਜਿੱਥੇ ਵੀ ਹੈਗੇ ਆ, ਉਹਨਾਂ ਦੇ ਵਿੱਚ ਕੋਈ ਡਾਕਟਰ ਹੈ ਨਹੀਂ, ਕੋਈ ਮਸ਼ੀਨਾਂ ਹੈ ਨਹੀਂ, ਕੋਈ ਕੁਛ ਨਹੀਂ ਹੈਗਾ ਅਤੇ ਬਹੁਤ ਬੁਰਾ ਹਾਲ ਹੈਗਾ। ਇਹ CM ਦਾ ਇਲਾਕਾ ਹੈ ਅਤੇ ਮੈਂ ਤਾਂ ਇਹ ਸਰਕਾਰ ਨੂੰ ਲਿਖਤੀ ਤੌਰ ਦੇ ਉੱਤੇ ਦੱਸਿਆ ਕਿ ਇੱਥੋਂ ਦਾ ਜਿਹੜਾ ਮੈਡੀਕਲ ਪ੍ਰਬੰਧ ਹੈ ਉਹ ਬਿਲਕੁਲ ਖਰਾਬ ਹੈ। ਅਤੇ ਆਹ ਜਿਹੜੇ ਗਰੀਬ ਆਦਮੀ ਹੈ, ਜਿਹੜੇ ਟੈਂਕੀਆਂ 'ਤੇ ਚੜ੍ਹੇ ਸੀਗੇ, ਇਹ ਸਾਰੇ ਮੈਂ ਲਾਹੇ ਹੈ ਔਰ ਇਹਨਾਂ ਦੀਆਂ ਰਿਪੋਰਟਾਂ ਪੰਜਾਬ ਗਵਰਨਮੈਂਟ ਨੂੰ ਭੇਜੀਆਂ ਕਿ ਇਹ ਸਾਰਾ ਕੁਝ ਠੀਕ ਹੋ ਸਕਦਾ ਜੇ ਇਹਨਾਂ ਦੀ ਗੱਲ ਸੁਣੋ। ਛੋਟੀਆਂ ਜਿਹੀਆਂ ਗੱਲਾਂ, ਪਰ ਇਹਨਾਂ ਨੂੰ ਨੌਕਰੀਆਂ ਤੋਂ ਕੱਢਿਆ ਗਿਆ ਅਤੇ DC ਦਾ ਹੁਕਮ ਹੈ ਕਿ ਹਰੇਕ ਮਜ਼ਦੂਰ ਨੂੰ 14,500 ਰੁਪਈਆ ਮਹੀਨਾ ਮਿਲੇਗਾ। ਪਰ ਬਿਲਕੁਲ ਜਦੋਂ ਵੀ ਇਹ ਕੰਮ 'ਤੇ ਜਾਂਦੇ ਹੈ, ਇਹਨਾਂ ਨੂੰ ਉਹ ਰਕਮ ਵਸੂਲ ਹੀ ਨਹੀਂ ਹੁੰਦੀ ਹੈਗੀ। ਬਹੁਤ ਥੋੜ੍ਹਾ ਪੈਸਾ ਦਿੱਤਾ ਜਾਂਦਾ ਹੈ ਜਦੋਂ ਇਹ ਗੱਡੀਆਂ ਲੱਦਦੇ ਹੈ ਜਾਂ ਗੱਡੀਆਂ ਤੋਂ ਸਮਾਨ ਲਾਉਂਦੇ ਹੈ। ਇੱਥੇ ਤਾਂ ਬਿਲਕੁਲ ਗਦਰ ਹੋਇਆ ਪਿਆ ਹੈਗਾ। ਸਰ ਤੁਸੀਂ ਮੈਂਬਰ ਪਾਰਲੀਮੈਂਟ ਹੋ, ਕਿਸੇ SSP ਜਾਂ ਸਿਵਲ ਪ੍ਰਸ਼ਾਸਨ ਨਾਲ ਕੋਈ ਗੱਲ ਹੋਈ ਹੈ ਇਹ ਮਜ਼ਦੂਰਾਂ ਦੇ ਧਰਨੇ ਪ੍ਰਤੀ? ਇਹ ਮੈਂ ਸਾਰੀ ਕੀਤੀ ਹੈ। ਸਾਡਾ ਇਹ ਨੈਬੀ ਸਾਹਿਬ ਹੈ ਐਗਜ਼ੈਕਟਿਵ ਦਾ ਮੈਂਬਰ, ਉਹ ਜਾ ਕੇ ਕਰਕੇ ਆਇਆ, ਲਿਖਤੀ ਤੌਰ 'ਤੇ ਦੇ ਕੇ ਆਏ ਹੈ। ਸਾਰਾ ਕੁਝ ਹੋਇਆ, ਸਰਕਾਰ ਨੂੰ ਭੇਜੀਆਂ ਸਾਰੀਆਂ ਚੀਜ਼ਾਂ। ਮੇਰੇ ਤੋਂ ਤੁਸੀਂ ਕਾਪੀ ਲੈ ਲਿਓ ਕਿਸੇ ਵੇਲੇ। ਸਾਰੀਆਂ ਚੀਜ਼ਾਂ ਜੋ ਕੁਛ ਅੱਜ ਹੋ ਰਿਹਾ ਹੈ, ਇਹ ਸਾਰੀਆਂ ਲਿਖਤੀ ਤੌਰ ਦੇ ਉੱਤੇ ਸਰਕਾਰ ਨੂੰ ਭੇਜੀਆਂ ਹੋਈਆਂ।